ਗੱਲ 1 ਸਤੰਬਰ 2012 ਦੀ ਹੈ, ਜਦੋਂ ਡਿਪੂ ਹੋਲਡਰਾਂ ਦੇ ਲਈ ਜਿਹੜਾ ਅਨਾਜ ਭੇਜਿਆ ਜਾਂਦਾ ਉਹ ਰਾਹ ਦੇ ਵਿੱਚ ਹੀ ਗਾਇਬ ਹੋ ਗਿਆ ਸੀ। ਇਹ ਕੋਈ ਕੁਝ ਕੁ ਬੋਰੇ ਨਹੀਂ ਸਨ, ਬਲਕਿ 4 ਟਰੱਕ ਸਨ। ਜੀ ਹਾਂ, ਇਹ ਘਟਨਾ 1 ਸਤੰਬਰ 2012 ਨੂੰ ਵਾਪਰੀ ਸੀ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਕੇਸ ਆ ਉਹ ਦਰਜ ਕੀਤਾ ਸੀਗਾ ਤੇ 370 ਬੈਗਾਂ ਦੇ ਨਾਲ ਅੱਧੇ 4 ਟਰੱਕ ਜਿਹੜਾ ਰਸਤੇ ਦੇ ਵਿੱਚੋਂ ਗਾਇਬ ਕਰ ਦਿੱਤੇ ਗਏ ਸੀ। ਜਾਂਚ ਦੇ ਵਿੱਚ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਅਨਾਜ ਸਰਕਾਰੀ ਡਿਪੂਆਂ ਤੇ ਪਹੁੰਚਾਉਣ ਦੀ ਬਜਾਏ ਮਿਲੀ ਭੁਗਤ ਦੇ ਨਾਲ ਖੁੱਲੀ ਮਾਰਕੀਟ ਦੇ ਵਿੱਚ ਵੇਚਣ ਦੇ ਲਈ ਆਟਾ ਮਿੱਲਾਂ ਦੇ ਵੱਲ ਮੋੜ ਦਿੱਤਾ ਗਿਆ। ਬਾਅਦ ਦੇ ਵਿੱਚ ਇਹ ਕੇਸ ਦੇ ਵਿੱਚ ਮੁਕੱਦਮਾ ਚੱਲਿਆ ਤੇ ਹੁਣ ਇਸ ਮਾਮਲੇ ਦੇ ਵਿੱਚ 4 ਜਣਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਸੀ ਉਹ ਖਤਮ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੇ ਵਿੱਚ 17 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਾਸ਼ਨ ਡਿਪੂ ਜਿਹੜੇ ਹੋਲਡਰ ਹੁੰਦੇ ਨੇ ਉਹ ਨੇ ਤੇ ਆਟਾ ਮਿੱਲ ਮਾਲਕ ਸ਼ਾਮਲ ਨੇ। ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਜਿਹੜੇ ਸਾਰੇ ਦੋਸ਼ੀ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਸਬੂਤਾਂ ਦੀ ਘਾਟ ਕਰਕੇ 6 ਮੁਲਜ਼ਮਾਂ ਨੂੰ ਜਿਹੜਾ ਉਹ ਬਰੀ ਕਰ ਦਿੱਤਾ ਗਿਆ। ਸੋ ਇਹ ਇੱਕ ਬਹੁਤ ਵੱਡਾ ਮਾਮਲਾ ਸੀ, ਹਾਈ ਪ੍ਰੋਫਾਈਲ ਮਾਮਲਾ ਸੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਅਨਾਜ ਦੀ ਹੇਰਾਫੇਰੀ ਦਾ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਇੱਕ ਵੱਡਾ ਹਾਈ ਪ੍ਰੋਫਾਈਲ ਮਾਮਲਾ ਹੋਣ ਕਰਕੇ ਤੇ ਹੁਣ ਇਸ ਮਾਮਲੇ ਦੇ ਵਿੱਚ 17 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 1 ਸਤੰਬਰ 2012 ਨੂੰ ਵਾਪਰੇ ਇਸ ਮਾਮਲੇ ਦੀ ਖਾਸੀ ਚਰਚਾ ਹੋਈ ਸੀ।